ਪੁਰਾਣੇ ਵਕਤਾਂ ਦੀ ਗੱਲ ਹੈ। ਇੱਕ ਬੰਦੇ ਦਾ ਵਿਆਹ ਹੁੰਦਾ ਹੈ। ਔਰਤ ਜਿਹੜੀ ਹੁੰਦੀ ਹੈ ਨਾ, ਉਹ ਰਜ਼ਾਮੰਦ ਨਹੀਂ ਹੁੰਦੀ। ਵਿਆਹ ਹੁੰਦਾ ਕਿਸੇ ਦੂਰ ਇਲਾਕੇ 'ਚ। ਜਦੋਂ ਮਕਲਾਵੇ ਤੋਂ ਵਾਪਸੀ ਜਾਣਾ ਹੁੰਦਾ ਹੈ ਨਾ, ਤੇ ਰਸਤੇ 'ਚ ਨਾ ਇੱਕ ਖੂਹ ਆਉਂਦਾ ਹੈ। ਤੇ ਉਹ ਬੁੱਢੀ ਆਪਦੇ ਬੰਦੇ ਨੂੰ ਕਹਿੰਦੀ ਹੈ ਕਿ ਮੈਨੂੰ ਪਿਆਸ ਲੱਗੀ ਹੈ, ਮੈਂ ਪਾਣੀ ਪੀਣਾ ਹੈ, ਮੈਨੂੰ ਪਾਣੀ ਪਿਆ ਦੇ। ਉਹ ਬੰਦਾ ਕਹਿੰਦਾ ਠੀਕ ਹੈ ਜੀ, ਪਿਆ ਦਿੰਨਾ। ਉਹ ਜਾਂਦਾ ਹੈ ਜਦੋਂ ਖੂਹ ਤੇ ਡੋਲ ਵਿੱਚ ਸੁੱਟਦਾ ਪਾਣੀ ਵਾਸਤੇ। ਉਹ ਪਾਣੀ ਭਰ ਜਾਂਦਾ ਡੋਲ 'ਚ। ਉਹ ਜਦੋਂ ਨਾ ਨੀਚੇ ਹੁੰਦਾ ਹੈ ਨਾ ਡੋਲ ਫੜਨ ਵਾਸਤੇ, ਉਹ ਬੀਬੀ ਉਹਨੂੰ ਪਿੱਛੋਂ ਧੱਕਾ ਮਾਰ ਦਿੰਦੀ ਹੈ। ਉਹ ਬੰਦਾ ਖੂਹ 'ਚ ਡਿੱਗ ਪੈਂਦਾ। ਆਪ ਉਹ ਨੱਸ ਜਾਂਦੀ ਹੈ ਵਾਪਸ ਆਪਦੇ ਘਰ। ਘਰੇ ਜਦੋਂ ਜਾਂਦੀ ਹੈ ਤੇ ਉਹਦੀ ਮਾਂ ਪੁੱਛਦੀ ਹੈ ਕਿ ਵਾਪਸ ਆ ਗਈ। ਉਹ ਕਹਿੰਦੀ ਜੀ ਰਸਤੇ 'ਚ ਆ ਗਿਆ ਸੀ ਬਹੁਤ ਵੱਡਾ ਤੂਫਾਨ, ਤੇ ਉਹ ਮੈਨੂੰ ਕਹਿੰਦੇ ਨੇ ਕਿ ਤੁਸੀਂ ਵਾਪਸ ਚਲੇ ਜਾਓ ਤੇ ਮੈਂ ਅੱਗੇ ਜਾਣਾ। ਹੁਣ ਉਹਦੇ ਜ਼ੇਨ 'ਚ ਇਹ ਸੀ ਕਿ ਉਹ ਵਿੱਚ ਡਿੱਗ ਗਿਆ, ਮਰ ਗਿਆ ਹੋਣਾ। ਥੋੜੀ ਦੇਰ ਬਾਅਦ ਨਾ ਉਸੇ ਰਸਤੇ ਦੇ ਉੱਤੋਂ ਦੀ ਦੋ ਚਾਰ ਬੰਦੇ ਲੰਘਦੇ ਨੇ ਤੇ ਉਹਨਾਂ ਨੂੰ ਪਿਆਸ ਲੱਗਦੀ। ਉਹ ਖੂਹ ਤੇ ਜਾਂਦੇ ਨੇ। ਖੂਹ ਤੇ ਜਾਂਦੇ ਨੇ ਤੇ ਵੇਖਦੇ ਨੇ ਕਿ ਇੱਕ ਬੰਦਾ ਨਾ ਖੂਹ 'ਚ ਲਟਕਿਆ ਪਿਆ ਹੁੰਦਾ। ਉਹ ਬੰਦੇ ਨੂੰ ਪੁੱਛਦੇ ਬਈ ਤੂੰ ਇੱਥੇ ਕਿਵੇਂ? ਉਹ ਕਹਿੰਦਾ ਯਾਰ ਮੈਨੂੰ ਬਾਹਰ ਕੱਢੋ, ਮੈਂ ਤੁਹਾਨੂੰ ਦੱਸਦਾ ਕਿ ਮੈਂ ਅੰਦਰ ਕਿਵੇਂ ਗਿਆ। ਜਦੋਂ ਉਹਨੂੰ ਬਾਹਰ ਕੱਢਦੇ ਨੇ ਤੇ ਉਹਨੂੰ ਬੰਦੇ ਪੁੱਛਦੇ ਹਾਂ ਬਈ ਕਿਵੇਂ ਗਿਆ ਅੰਦਰ। ਹੁਣ ਉਹ ਸੋਚਦਾ ਜੇ ਮੈਂ ਗੱਲ ਇਹਨਾਂ ਨੂੰ ਦੱਸਾਂ ਆਪਦੀ ਘਰ ਵਾਲੀ ਦੇ ਬਾਰੇ ਕਿ ਉਹਨੇ ਮੇਰੇ ਨਾਲ ਇੰਝ ਕੀਤੀ ਹੈ ਤੇ ਗੱਲ ਤੇ ਮਾੜੀ ਹੈ। ਉਹ ਕਹਿੰਦਾ ਯਾਰ ਮੈਂ ਤੋਂ ਲੰਘਦਾ ਪਿਆ ਸੀ, ਹਵਾ ਤੇਜ਼ ਆਈ ਤੇ ਮੈਂ ਨਾ ਇਹਦੇ ਵਿੱਚ ਡਿੱਗ ਪਿਆ। ਉਹ ਕਹਿੰਦੇ ਚਲੋ ਜੀ। ਉਹ ਹੁਣ ਵਾਪਸ ਆਪਦੇ ਸਹੁਰਿਆਂ ਤੇ ਚਲਾ ਜਾਂਦਾ ਹੈ। ਜਦੋਂ ਸਹੁਰਿਆਂ ਤੇ ਜਾਂਦਾ ਹੈ ਤੇ ਉਹਦੀ ਬੁੜੀ ਉਹਨੂੰ ਵੇਂਦੀ ਹੈ ਤੇ ਉਹ ਬੜੀ ਪਰੇਸ਼ਾਨ ਵੀ ਇਹ ਮਰਿਆ ਨਹੀਂ, ਮੈਂ ਤਾਂ ਸੋਚਿਆ ਇਹ ਡਿੱਗ ਪਿਆ ਖੂਹ 'ਚ, ਇਹ ਮਰ ਗਿਆ ਹੋਣਾ। ਲੇਕਿਨ ਨਹੀਂ। ਚਲੋ ਬਹਿਰਹਾਲ ਉਹਦੀ ਮਾਂ ਕਹਿੰਦੀ ਪਈ ਉਹ ਆ ਗਿਆ ਤੇਰਾ ਬੰਦਾ ਤੈਨੂੰ ਲੈਣ ਵਾਸਤੇ, ਤੇ ਤੂੰ ਹੁਣ ਆਪਦੇ ਘਰ ਜਾ। ਆਪਦੇ ਕੱਪੜੇ ਛਪੜੇ ਬੰਨਦੀ ਹੈ, ਬੰਦਾ ਆਉਂਦਾ ਅੱਗੇ ਅੱਗੇ, ਉਹ ਉਹਦੇ ਪਿੱਛੇ ਪਿੱਛੇ। ਹੁਣ ਉਹ ਬੀਬੀ ਸੋਚਦੀ ਹੈ ਕਿ ਮੈਨੂੰ ਪੁੱਛੇ, ਲੇਕਿਨ ਉਹ ਜੱਟ ਉਹਨੂੰ ਪੁੱਛਦਾ ਨਹੀਂ। ਉਹ ਅੱਗੇ ਅੱਗੇ ਚੁੱਪ ਕਰਕੇ ਟੁਰਿਆ ਜਾਂਦਾ ਹੈ। ਅਰਸੇ ਬੀਤ ਜਾਂਦੇ ਨੇ, ਟਾਈਮ ਵਕਤ ਲੰਘਦਾ ਜਾਂਦਾ ਹੈ ਤੇ ਬੱਚੇ ਉਹਨਾਂ ਦੇ ਹੋ ਜਾਂਦੇ ਨੇ, ਬੱਚੇ ਜਵਾਨ ਹੋ ਜਾਂਦੇ ਨੇ। ਉਹ ਜੀ ਇੱਕ ਟਾਈਮ ਇਹੋ ਆਉਂਦਾ ਹੈ ਕਿ ਉਹਦਾ ਬੰਦਾ ਜਿਹੜਾ ਨਾ ਉਹ ਪਿੰਡ ਦਾ ਚੌਧਰੀ ਬਣ ਜਾਂਦਾ ਹੈ। ਉਹ ਜਦੋਂ ਪਿੰਡ ਦਾ ਚੌਧਰੀ ਬਣਦਾ ਹੈ, ਫੈਸਲੇ ਕਰਨ ਲੱਗ ਪੈਂਦਾ ਹੈ। ਇੱਕ ਦਿਨ ਉਹਦੇ ਕੋਲੇ ਨਾ ਇੱਕ ਲੜਕੀ ਤੇ ਲੜਕੇ ਦਾ ਫੈਸਲਾ ਆਉਂਦਾ ਹੈ। ਉਹ ਕੋਈ ਮੁੰਡਾ ਨਾ ਕੁੜੀ ਨੂੰ ਛੇੜਦਾ ਸੀ ਰਸਤੇ ਲੰਘਦੀ 'ਚ। ਉਹ ਮੁੰਡੇ ਨੂੰ ਚੌਧਰੀ ਅੰਦਰ ਸੱਦ ਕੇ ਕਹਿੰਦਾ ਹੈ ਕਿ ਗੱਲ ਤੇਰੇ ਵਾਸਤੇ ਅੱਛੀ ਨਹੀਂ, ਕਿਸੇ ਦੀ ਧੀ ਭੈਣ ਨੂੰ ਛੇੜਨਾ ਅੱਛੀ ਗੱਲ ਨਹੀਂ ਹੁੰਦੀ। ਤੇਰੇ ਘਰ ਵੀ ਧੀਆਂ ਭੈਣਾਂ ਨੇ, ਅਗਰ ਉਹਨੂੰ ਕੋਈ ਛੇੜੇ ਤੇ ਤੈਨੂੰ ਚੰਗਾ ਲੱਗੇਗਾ? ਉਹ ਮੁੰਡਾ ਕਹਿੰਦਾ ਜੀ ਨਹੀਂ ਚੌਧਰੀ ਸਾਹਿਬ, ਜੱਟ ਸਾਹਿਬ, ਇਹ ਤੇ ਮੇਰੇ ਤੋਂ ਭੁੱਲ ਹੋ ਗਈ, ਮੈਂ ਅਗਾਂ ਤੋਂ ਨਹੀਂ ਕਰਦਾ, ਤੁਸੀਂ ਮੈਨੂੰ ਇਸ ਦਫਾ ਮਾਫੀ ਦਿਓ। ਕੁੜੀ ਨੂੰ ਸੱਦਦਾ ਹੈ ਕਿ ਬੇਟਾ ਜਦੋਂ ਬਾਹਰ ਜਾਈਏ ਨਾ ਤੇ ਪਰਦਾ ਕਰਕੇ ਜਾਈਦਾ ਹੈ, ਤੇ ਐਵੇਂ ਮੂੰਹ ਚ ਆ ਕੇ ਗਲੀਆਂ ਚ ਇੱਧਰ ਉੱਧਰ ਨਹੀਂ ਫਿਰੀਦਾ, ਕੋਈ ਕੰਮ ਹੋਵੇ ਤੇ ਬਾਹਰ ਜਾਈਦਾ। ਉਹ ਗੱਲ ਖਤਮ ਹੋ ਜਾਂਦੀ ਹੈ। ਉਹ ਚੌਧਰੀ ਜੱਟ ਦਾ ਮੁੰਡਾ ਇਹ ਗੱਲ ਸੁਣਦਾ ਪਿਆ ਹੁੰਦਾ। ਉਹ ਆਪਦੇ ਪਿਓ ਕੋਲ ਆਉਂਦਾ ਤੇ ਆਪਦੇ ਪਿਓ ਨੂੰ ਕਹਿੰਦਾ ਕਿ ਅੱਬਾ ਜੀ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ, ਜਿਹੜਾ ਤੁਸੀਂ ਫੈਸਲਾ ਕੀਤਾ ਹੈ ਨਾ, ਇਹ ਸਾਡੀ ਸਮਝ ਨਹੀਂ ਆਇਆ, ਤੁਸੀਂ ਗੱਲ ਖੋਲੋ, ਬਾਹਰ ਲਿਆਓ, ਫੈਸਲਾ ਲੋਕਾਂ ਨੂੰ ਵੀ ਸੁਣਾਓ ਕਿ ਤੁਸੀਂ ਕੀ ਫੈਸਲਾ ਕੀਤਾ ਹੈ। ਉਹ ਆਂਦਾ ਅੱਛਾ। ਉਹ ਆਂਦਾ ਤੂੰ ਇਸ ਤਰ੍ਹਾਂ ਕਰ, ਆਪਦੀ ਮਾਂ ਕੋਲੇ ਜਾ ਤੇ ਉਹਨੂੰ ਪੁੱਛ ਕਿ ਅੱਬਾ ਕਹਿੰਦਾ ਕਿ ਅੱਜ ਗੱਲ ਖੋਲ ਦਿਆਂ। ਉਹ ਕਹਿੰਦਾ ਠੀਕ ਹੈ, ਮੈਂ ਅੰਮੀ ਕੋਲੇ ਜਾਣਾ। ਉਹ ਆਪਦੀ ਮਾਂ ਕੋਲੇ ਜਾਂਦਾ ਹੈ ਤੇ ਮੁਖਤਸਰ ਜੀ ਗੱਲ ਸੁਣਾਣੀ ਹੈ ਤੁਹਾਨੂੰ। ਆਪਦੀ ਮਾਂ ਕੋਲ ਜਾਂਦਾ ਤੇ ਮਾਂ ਨੂੰ ਕਹਿੰਦਾ ਹੈ ਕਿ ਮਾਂ ਅੱਬਾ ਕਹਿੰਦਾ ਕਿ ਅੱਜ ਗੱਲ ਖੋਲ ਦਿਆਂ। ਹੁਣ ਉਹ ਬੜੀ ਪਰੇਸ਼ਾਨ। ਉਹ ਕਹਿੰਦੀ ਨਾ ਪੁੱਤਰ, ਆਪਦੇ ਪਿਓ ਨੂੰ ਕਹਿ ਕਿ ਅਜੇ ਗੱਲ ਨਾ ਖੋਲੇ, ਤੇ ਜਾ ਉਹਨੂੰ ਮੇਰੇ ਕੋਲ ਸੱਦ ਕੇ ਲਿਆ। ਉਹ ਵਾਪਸ ਆਪਦੇ ਪਿਓ ਕੋਲੇ ਚਲਾ ਜਾਂਦਾ ਹੈ। ਆਪਦੇ ਪਿਓ ਨੂੰ ਕਹਿੰਦਾ ਹੈ ਕਿ ਅੰਮੀ ਕਹਿੰਦੀ ਹੈ ਕਿ ਮੇਰੀ ਗੱਲ ਸੁਣ ਕੇ ਜਾਵੇ। ਉਹ ਜਦੋਂ ਚੌਧਰੀ ਘਰੇ ਆਉਂਦਾ ਤੇ ਵੇਂਦਾ ਕਿ ਉਹ ਜਿਹੜੀ ਅੰਮਾ ਹੁੰਦੀ ਹੈ ਨਾ, ਉਹਨੇ ਨਾ ਗਲ 'ਚ ਫੰਦਾ ਪਾ ਕੇ ਫਾਂਸੀ ਲੈ ਕੇ ਮਰ ਚੁੱਕੀ ਹੁੰਦੀ ਹੈ। ਉਹਦਾ ਪੁੱਤਰ ਪੁੱਛਦਾ ਹੈ ਕਿ ਅੱਬਾ ਜੀ ਇਹ ਕੀ ਗੱਲ ਹੈ, ਸਾਡੀ ਮਾਂ ਕਿਉਂ ਮਰ ਗਈ ਹੈ? ਉਹ ਚੌਧਰੀ ਇਹਨੂੰ ਦੱਸਦਾ ਕਿ ਪੁੱਤਰ ਜਦੋਂ ਸਾਡਾ ਵਿਆਹ ਹੋਇਆ ਸੀ ਨਾ, ਇੰਜ ਕਰਕੇ ਤੇਰੀ ਮਾਂ ਰਾਜੀ ਨਹੀਂ ਸੀ, ਤੇ ਇਹਨੇ ਮੈਨੂੰ ਖੂਹ 'ਚ ਧੱਕਾ ਦੇਤਾ ਸੀ ਤੇ ਸਾਰੀ ਜ਼ਿੰਦਗੀ ਲੰਘ ਗਈ, ਮੈਂ ਇਹਦੇ ਤੋਂ ਗੱਲ ਨਹੀਂ ਪੁੱਛੀ। ਤੇ ਅੱਜ ਜਦੋਂ ਉਹਦੇ ਕੋਲੇ ਮੈਂ ਤੈਨੂੰ ਭੇਜਿਆ ਕਿ ਗੱਲ ਖੋਲ ਦਿਆਂ, ਤੇ ਉਹਨੂੰ ਸ਼ਾਇਦ ਇਹ ਲੱਗਿਆ ਕਿ ਇਹ ਉਹ ਗੱਲ ਖੋਲਣ ਲੱਗਾ ਹੈ, ਤੇ ਉਹਨੇ ਸੋਚਿਆ ਹੋਣਾ ਕਿ ਹੁਣ ਮੇਰੀ ਕੀ ਇੱਜ਼ਤ ਰਹਿਣੀ ਹੈ। ਤੇ ਕਹਿਣ ਦਾ ਮਤਲਬ ਇਹ ਹੈ, ਕਹਾਣੀ ਦਾ ਮਤਲਬ ਇਹ ਹੈ ਕਿ ਹਮੇਸ਼ਾ ਕੋਈ ਵੀ ਗੱਲ ਹੋਵੇ, ਉਹਨੂੰ ਜਿੱਥੇ ਖਤਮ ਹੁੰਦੀ ਹੋਵੇ ਉਹਨੂੰ ਮੁਕਾ ਦੇਵੇ ਬੰਦਾ, ਉਹਦੇ ਤੇ ਪਰਦਾ ਪਾਵੇ, ਜਿੱਥੇ ਵੀ ਉਹਨੂੰ ਹੈਂਡਲ ਹੁੰਦਾ ਹੋਵੇ ਉਹਨੂੰ ਕਰ ਲਵੇ। ਗੱਲ ਜਦੋਂ ਖੁੱਲਣ ਲੱਗ ਪਵੇ ਨਾ, ਗੱਲਾਂ ਖੁੱਲਣ ਲੱਗ ਪੈਂਦੀਆਂ ਨੇ ਨਾ, ਉਦੋਂ ਬੜੀਆਂ ਜਾਨਾਂ ਜਾਂਦੀਆਂ ਨੇ, ਬੜੇ ਸਿਆਪੇ ਪੈਂਦੇ ਨੇ, ਬੜੇ ਰੌਲੇ ਪੈਂਦੇ ਨੇ। कोई मसीहा इधर भी देखे, कोई तो चारागरी को उतरे। उफक का चेहरा लहू से तर है, जमी जनाजा बनी हुई है। अभी थोड़ी देर पहले मेरी ताहिर खान भाई से बात हो रही थी, वो बुनेर में मौजूद थे आज। तो मैं उनसे कह रहा था कि ताहिर भाई वहाँ के क्या हालात है। तो उस बंदे की आवाज़ में एक दर्द था, हिचकी बंद गई, रोते हुए मुझे कहने लगे कि असद भाई
किस के साथ वहां जाके दुख करे। अब तो वहां न घर मौजूद है और न घर वाले। मैंने कहा हम इनके लिए क्या कर सकते हैं ताहिर भाई? तो वो कहने लगे असद भाई अगर हम इनके लिए बंगले भी तामीर कर देना तो अल्लाह की कसम हम इनका दर्द नहीं समेट सकते। मतलब इस कदर कयामत उन लोगों पे टूटी है कि 600 से जायद जनाजे अब तक उठाए जा चुके हैं। उन्होंने अपने प्यारों को इस तरह खोया है कि वो गम भी नहीं भुला सकते कि किसी ने अपने हाथ से अपने बच्चे को पकड़ा और वो हाथ छुड़ा के पानी उसे बहा ले गया। ये वो गम है जो इस वक्त हमें महसूस करने की ज़रूरत है। और सवात, बुनेर, बाजोड़ के लोगों के साथ इस तफरीक से हटकर कि वो पठान है, कोई बलोची है, कोई पंजाबी है, खुदा के लिए उन लोगों का साथ दें। उन लोगों को हमारी ज़रूरत है। मुझे तो अफसोस होता है कि पाकिस्तानी मीडिया कहाँ है। 600 से ज़ायद जनाजे पढ़े जा चुके हैं और पाकिस्तान का सो कॉल्ड मीडिया एक सो कॉल्ड यूट्यूबर की कवरेज कर रहा है। किस किस दुख का मातम रोए यहाँ पे। वो अभी अदालत में पेश किया जा रहा है, अदालत से निकाला जा रहा है, वो ये खा रहा है, फलाना गिरफ्तार हो गया है। किस कदर शर्मनाक बात है। यहाँ पे लाहौर में ऐसे ऐसे इवेंट ऑर्गेनाइज करवाए जा रहे हैं, शैतान के पैरोकारों के इवेंट्स हैं। किस किस्म का पाकिस्तान है ये? इस्लामी जमहूरिया पाकिस्तान है। सिर्फ ताहिर भाई के जज्बात सुनकर तब से उसी जगह पर बैठा आंखों से अश्क बार सोच रहा हूँ कि मैं क्या कर सकता हूँ।